ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਅਮਰਜੀਤ ਸਿੰਘ, ਸੁਲੱਖਣ ਸਿੰਘ, ਹਰਬੰਸ ਕੌਰ ਟੋਂਗ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਭਜਨ ਸਿੰਘ ਸਿੱਧੂ, ਲਖਵੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਰਨ ਪੈਨਸਿਲਵੇਨੀਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਵੱਲ ਜੀ ਚੱਲੀਏ। ਕਹਿੰਦੇ ਪਈ ਵੋਟਾਂ ਪਾਉਣ ਦੇ ਲਈ ਘਰਾਂ ਦੇ ਵਿੱਚ ਜਿਹੜੇ ਬੈਲਟ ਮੰਗਾਉਣ ਦੀ ਜਿਹੜੀ ਗੱਲਬਾਤ ਆ, ਉਹ ਇੱਕ ਤਰ੍ਹਾਂ ਦੇ ਨਾਲ ਰੈਕਡ ਸੈਟਅਪ ਕਰ ਰਹੀ ਹੈਗੀ ਆ। 28 ਮਿਲੀਅਨ ਵੈਲਟਸ ਜਿਹੜੇ ਆ ਆਲਰੇਡੀ ਲੋਕਾਂ ਨੇ ਰਿਕੁਐਸਟ ਕਰ ਲਿਆ ਵੀ ਸਾਨੂੰ ਘਰਾਂ ਦੇ ਵਿੱਚ ਭੇਜੋ, ਅਤੇ ਉਹ ਤੋਂ ਬਾਅਦ ਅਸੀਂ ਮੇਲ ਕਰਾਂਗੇ। ਇਸ ਤੋਂ ਪਹਿਲਾਂ 43 ਮਿਲੀਅਨ ਜਿਹੜੇ ਆਟੋਮੈਟਿਕਲੀ ਲੋਕਾਂ ਨੂੰ ਆਲਰੇਡੀ ਜਾਣੇ ਆ। ਸੋ ਕਾਫੀ ਵੱਡੀ ਗਿਣਤੀ ਜੇ ਦੇਖਿਆ ਜਾਵੇ, ਇਹ ਇਸ ਵਾਰੀ ਲੋਕਾਂ ਨੇ ਘਰਾਂ ਦੇ ਵਿੱਚੋਂ ਜਿਹੜੇ ਬੈਲਟ ਆ ਉਹ ਮੇਲ ਕਰਨੇ ਹੈਗੇ। ਇਹ 42 ਸਟੇਟਾਂ ਅਤੇ ਵਾਸ਼ਿੰਗਟਨ DC ਜਿਹੜੇ ਆ, ਇਹ ਇੱਥੇ ਜਿਹੜੇ ਆ, ਇੱਥੋਂ ਜਿਹੜੇ ਫਿਗਰਸ ਨਵੇਂ ਆਏ ਹੈਗੇ ਆ। ਜੀ, ਕਾਫੀ ਵੱਡਾ ਸਰਜ ਜਿਹੜਾ ਉਹ ਦੇਖਿਆ ਗਿਆ ਹੈ। ਕੋਵਿਡ ਇੱਕ ਕਾਫੀ ਵੱਡਾ ਇਸ ਦੇ ਕਾਰਨ ਇਸ ਦਾ ਕਾਰਨ ਰਿਹਾ। ਇਸ ਦੇ ਪਿੱਛੇ ਵੀ ਉਹ ਚਾਹੁੰਦੇ ਸੀਗੇ ਵੀ ਲੋਕ ਵੀ ਉਹਨਾਂ ਨੂੰ ਲਾਈਨਾਂ 'ਚ ਜਿਹੜਾ ਉਹ ਨਾ ਲੱਗਣਾ ਪਵੇ ਅਤੇ ਮੇਲ ਇਨ ਬੈਲਟ ਜਿਹੜੇ ਉਹ ਆਉਣ। ਹੁਣ ਤੁਸੀਂ ਦੇਖ ਲਓ, ਆਪਾਂ ਜਿੰਨੇ ਤੁਸੀਂ ਆਂਕੜੇ ਦੱਸੇ ਆ 60-70 ਮਿਲੀਅਨ ਦੇ ਤਕਰੀਬਨ ਇਹ ਬਣ ਜਾਂਦੇ ਆ, ਪਰ ਇਹ ਦੇਖਣਾ ਵੀ ਇਹਨਾਂ ਵਿੱਚੋਂ ਐਕਚੁਅਲ 'ਚ ਰਿਟਰਨ ਕਿੰਨੇ ਲੋਕ ਜਿਹੜੇ ਉਹ ਕਰਦੇ ਨੇ ਇੰਨੇ ਬੈਲਟਸ ਦੇ ਵਿੱਚੋਂ। ਆਪਾਂ ਦੇਖਦੇ ਹਾਂ ਵੀ ਕਾਫੀ ਪਰਸੈਂਟੇਜ ਵਾਈਜ਼, ਪੋਲਿੰਗ ਪਰਸੈਂਟੇਜ ਵਾਈਜ਼ ਕਾਫੀ ਵਿਕਸਿਤ ਮੁਲਕਾਂ ਦੇ ਹਿਸਾਬ ਦੇ ਨਾਲ ਇੱਥੇ ਜਿਹੜੀ ਪਰਸੈਂਟੇਜ ਕਾਫੀ ਘੱਟ ਰਹਿੰਦੀ ਆ। ਅਤੇ ਇਹ ਇੱਕ ਮਾੜੀ ਜਿਹੜੀ ਗੱਲ ਹੈ, ਚਿੰਤਾ ਦਾ ਜਿਹੜਾ ਉਹ ਵਿਸ਼ਾ ਜ਼ਰੂਰ ਹੈਗਾ। ਲੋਕਾਂ ਨੂੰ ਵੱਧ ਤੋਂ ਵੱਧ ਇਸ ਦੇ ਵਿੱਚ ਜਿਹੜਾ ਹਿੱਸਾ ਹੈ ਉਹ ਲੈਣਾ ਚਾਹੀਦਾ ਡੈਮੋਕ੍ਰੇਸੀ ਦੇ ਇਸ ਜਿਹੜੀਆਂ ਇਲੈਕਸ਼ਨਸ ਆ, ਚੋਣਾਂ ਆ, ਉਸ ਦੇ ਵਿੱਚ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਸਟਿਸ ਰੂਥ ਬੇਡਰ ਗਿੰਗਸਬਰਗ ਪਹਿਲੀ ਔਰਤ ਬਣੀ ਆ ਜਿਹੜੀ ਕਿ ਕੈਪੀਟਲ ਦੇ ਵਿੱਚ ਜਿਨ੍ਹਾਂ ਨੂੰ ਉੱਥੇ ਰੱਖਿਆ ਜਾਊਗਾ। ਕਹਿੰਦੇ ਵੀ ਅੱਜ ਜਿਹੜੀ ਫਾਰਮਲ ਸੈਰੇਮਨੀ ਉੱਥੇ ਸਿਚੁਏਟਰੀ ਹਾਲ ਆ ਉੱਥੇ ਜਿਹੜੀ ਹੋਊਗੀ, ਉੱਥੇ ਕਾਫੀ ਹਰ ਤਰ੍ਹਾਂ ਦੇ ਲੀਡਰ ਦੋਨੋਂ ਹੀ ਪੱਖਿਓਂ ਜਿਹੜੇ ਆ ਉਹ ਪਹੁੰਚਣਗੇ। ਬਾਈਡਨਸ, ਕਮਲਾ ਹੈਰਿਸ ਜਿਹੜੇ ਆ ਉਹ ਵੀ ਪਹੁੰਚੇ ਆ। ਕੱਲ੍ਹ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ ਸੀ, ਪਰ ਕਹਿੰਦੇ GOP ਦੇ ਜਿਹੜੇ ਲੀਡਰ ਹੈਗੇ ਆ ਮਿਚ ਮੈਕੋਨਲ ਅਤੇ ਕੈਵਿਨ ਮਕਾਰਥੀ ਆ, ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਆ ਉਸ ਨੂੰ ਅਟੈਂਡ ਜਿਹੜਾ ਉਹ ਨਹੀਂ ਕਰਨਗੇ। ਸੋ ਇਹ ਪਹਿਲੇ GU ਅਤੇ ਪਹਿਲੀ ਔਰਤ ਜਿਹੜੀ ਆ ਵੀ ਉਹਨਾਂ ਨੂੰ ਕੈਪੀਟਲ ਦੇ ਵਿੱਚ ਜਿਹੜਾ ਉਹ ਰੱਖਿਆ ਜਾਊਗਾ। ਉਹਨਾਂ ਦਾ ਕਾਸਕੇਟ ਜਿਹੜਾ ਹੈ ਉੱਥੇ ਇਸ ਟਾਈਮ ਰੱਖਿਆ ਗਿਆ ਹੈ ਅਤੇ ਉਹਨਾਂ ਦੀ ਮੈਮੋਰੀਅਲ ਸਰਵਿਸ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਬ੍ਰੀਓਨਾ ਟੇਲਰ ਸ਼ੂਟਿੰਗ ਦੇ ਸੰਬੰਧ ਦੇ ਵਿੱਚ ਹੈਗੀ ਆ। ਉਹਦੇ ਸੰਬੰਧ ਦੇ ਵਿੱਚ ਇੱਕ ਲੂਈਵਿਲ ਦੇ ਮੈਟਰੋ ਪੁਲਿਸ ਸਰਜੈਂਟ ਜੋਨਾਥਨ ਮਟਿੰਗਲੀ ਜਿਹੜੇ ਫੱਟੜ ਵੀ ਹੋਏ ਸੀ ਜਿਸ ਟਾਈਮ ਦੇ ਉੱਤੇ ਉਹ ਜਿਹੜਾ ਰਿਪੋਰਟ ਕਰਦੇ ਸੀ, ਉਹ ਕਹਿੰਦੇ ਹੁਣ ਅਸੀਂ ਲਾ ਸੂਟ ਫਾਈਲ ਕਰਾਂਗੇ। ਜੀ, ਸੋ ਲਾਸੂਟ ਕਹਿੰਦੇ ਆ ਵੀ ਇਸ ਕਰਕੇ ਉਹ ਫਾਈਲ ਕਰਨ ਜਾ ਰਹੇ ਆ ਵੀ ਉਹਨਾਂ ਨੂੰ ਮਰਡਰਰ ਜਿਹੜਾ ਆ ਉਹ ਆਖਿਆ ਗਿਆ ਹੈਗਾ ਆ। ਸੋ ਬ੍ਰਿਆਨਾ ਟੇਲਰ ਦੀ ਸ਼ੂਟਿੰਗ ਦੇ ਦੌਰਾਨ ਜਿਹੜੀ ਉਹਦੇ ਘਰ ਦੇ ਵਿੱਚ ਉੱਥੇ ਪਹੁੰਚੇ ਸੀਗੇ ਪੁਲਿਸ ਵਾਲੇ, ਜਦੋਂ ਕਿਹਾ ਜਾ ਰਿਹਾ ਸੀਗਾ ਵੀ ਇਹ ਨੋ ਨੌਕ ਵਾਰੰਟ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਉਸ ਸਿਟੀ ਦੇ ਵਿੱਚ ਨੋ ਨੌਕ ਵਾਰੰਟਸ ਜਿਹੜੇ ਉਹ ਬੰਦ ਕੀਤੇ ਗਏ। ਪੁਲਿਸ ਵਾਲੇ ਜਦੋਂ ਅਚਨਚੇਤੇ ਆਏ, ਘਰ ਦੇ ਵਿੱਚ ਜਿਹੜੇ ਮੌਜੂਦ ਸੀਗੇ ਉਸ ਦਾ ਨਾਲ ਜਿਹੜਾ ਫਰੈਂਡ ਸੀਗਾ ਉਸਨੇ ਦੁਆਰਾ ਗੋਲੀ ਵੀ ਚਲਾਈ ਗਈ, ਜਿਸ ਦੇ ਬਾਅਦ ਦੇ ਵਿੱਚ ਪੁਲਿਸ ਦੇ ਦੁਆਰਾ ਜਵਾਬੀ ਗੋਲੀਆਂ ਜਿਹੜੀਆਂ ਚਲਾਉਂਦੇ ਹੋਏ ਇਸ ਦੀ ਜਿਹੜੀ ਆ ਉੱਥੇ ਮੌਤ ਹੋ ਗਈ ਸੀਗੀ। ਸੋ ਉਸ ਤੋਂ ਬਾਅਦ ਦੇ ਵਿੱਚ ਕਈ ਮਹੀਨਿਆਂ ਤੱਕ ਵੀ ਜਿਹੜਾ ਆ ਕਿਸੇ ਨੂੰ ਚਾਰਜ ਨਹੀਂ ਕੀਤਾ ਗਿਆ। ਕੱਲ੍ਹ ਪਰਸੋਂ ਜਿਹੜੇ ਉੱਥੋਂ ਦੇ ਅਟਾਰਨੀ ਜਨਰਲ ਹੈਗੇ ਆ ਲਾਰੈਂਸ, ਉਹਨਾਂ ਨੇ ਕੰਟਕੀ ਦੇ, ਉਹਨਾਂ ਨੇ ਇਹ ਕਿਹਾ ਸੀਗਾ ਵੀ ਇੱਕ ਚਾਰਜ ਕੀਤਾ ਜਾ ਰਿਹਾ ਆ
ਪੁਲਿਸ ਅਫਸਰ ਨੂੰ, ਜਿਸ ਨੇ ਆਂਢੀ ਗੁਆਂਢੀਆਂ ਦੀ ਜਾਨ ਜਿਹੜੀ ਉਹ ਖਤਰੇ 'ਚ ਪਾਈ ਹੈ। ਕਿਸੇ ਨੂੰ ਵੀ ਬ੍ਰਿਆਨਾ ਟੇਲਰ ਦੇ ਜਿਹੜਾ ਮਰਡਰ ਜਾਂ ਉਸ ਦੀ ਮੌਤ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਚਾਰਜ ਜਿਹੜਾ ਆ ਉਹ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਦੇ ਵਿੱਚ ਪ੍ਰੋਟੈਸਟ ਵਗੈਰਾ ਜਿਹੜੇ ਆ ਉਹ ਕਾਫੀ ਥਾਵਾਂ ਦੇ ਉੱਤੇ ਜਿਹੜੇ ਉਹ ਦੇਖੇ ਗਏ। ਪੂਰੇ ਅਮਰੀਕਾ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਆ ਉਹ ਇਸ ਟਾਈਮ ਦੇਖੇ ਜਾ ਰਹੇ ਹੈਗੇ ਆ। ਅਤੇ ਉਮੀਦ ਇਹੀ ਕਰਦੇ ਹਾਂ ਵੀ ਪ੍ਰੋਟੈਸਟ ਤਾਂ ਕਰਨੇ ਆ, ਕਰੋ, ਪਰ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਆ ਪ੍ਰੋਟੈਸਟ ਆ ਉਹਨਾਂ ਨੂੰ ਤੁਹਾਨੂੰ ਰੱਖਣ ਦੀ ਨਾਲ ਦੇ ਨਾਲ ਇਹ ਜ਼ਰੂਰਤ ਹੈਗੀ ਆ, ਕਿਉਂਕਿ ਅਦਰਵਾਈਜ਼ ਤੁਹਾਡੇ ਪ੍ਰੋਟੈਸਟ ਦੇ ਫਿਰ ਲੋਕ ਖਿਲਾਫ ਜਿਹੜੇ ਆ ਉਹ ਹੋ ਜਾਂਦੇ ਆ ਅਤੇ ਦੂਜਿਆਂ ਨੂੰ ਵੀ ਜਿਹੜਾ ਉਹ ਬੋਲਣ ਦਾ ਮੌਕਾ ਜਿਹੜਾ ਉਹ ਜ਼ਿਆਦਾ ਮਿਲਦਾ ਹੈਗਾ ਆ। ਕੱਲ੍ਹ ਵੀ ਉੱਥੇ ਕਾਫੀ ਜਿਹੜੀਆਂ ਭੰਨ ਤੋੜ ਵੀ ਹੋਈ ਹੈਗੀ ਆ, 2 ਪੁਲਿਸ ਵਾਲੇ ਜਿਹੜੇ ਹੋਰ ਆ ਉਹ ਫੱਟੜ ਵੀ ਹੋਏ ਹੈਗੇ ਆ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਵੀ ਜਿਸ ਤਰੀਕੇ ਦੇ ਨਾਲ ਇਸ ਟਾਈਮ ਚੱਲ ਰਿਹਾ ਹੈਗੇ ਆ, ਅਤੇ ਕਹਿੰਦੇ ਫਲੋਰੀਡਾ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਵੀ ਕਹਿੰਦੇ ਵੀ ਉਹਨਾਂ ਦੀ ਵੋਟਰ ਰਜਿਸਟ੍ਰੇਸ਼ਨ ਨੰਬਰਸ ਆ ਹੁਣ ਕਾਫੀ ਤਾਂ ਨੂੰ ਉੱਧਰ ਜਾ ਰਹੇ ਹੈਗੇ ਆ। ਉਹ ਡੈਮੋਕ੍ਰੇਟ ਦੇ ਜਿਹੜੇ ਵੋਟਰ ਰਜਿਸਟ੍ਰੇਸ਼ਨ ਨੰਬਰਸ ਆ ਉਸ 'ਤੇ ਕਾਫੀ ਨਜ਼ਦੀਕ ਜਿਹੜੇ ਆ ਉਹ ਪਹੁੰਚ ਚੁੱਕੇ ਆ। ਬੀਤੇ ਦਿਨਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੇ ਜਿਹੜੀ ਨੋਮੀਨੇਸ਼ਨ ਹਾਸਲ ਕਰਨ ਦੇ ਲਈ ਖੜਾ ਮਾਈਕਲ ਬਲੂਮਬਰਗ ਆ, ਉਸ ਨੇ ਮਿਲੀਅਨਸ ਆਫ ਡਾਲਰ ਰੇਜ਼ ਕਰਕੇ ਕਈ ਹਜ਼ਾਰ ਜਿਹੜੇ ਐਕਸ ਫੈਲਨਸ ਸੀਗੇ ਜਿਨ੍ਹਾਂ ਦੇ ਕੋਰਟ ਡਿਊਜ਼ ਜਾਂ ਸਟੇਟ ਨੂੰ ਉਹਨਾਂ ਨੇ ਅਜੇ ਤੱਕ ਫਾਈਨਸ ਜਾਂ ਡਿਊਜ਼ ਦੇਣੇ ਸੀਗੇ, ਉਸ ਨੂੰ ਜਿਹੜਾ ਆ ਉਹਨੇ ਖਾਲੀ ਕੀਤਾ। ਬੇਸਿਕਲੀ ਉਹਨਾਂ ਦੇ ਫੀਸਾਂ ਭਰੀਆਂ ਅਤੇ ਉਹਨਾਂ ਨੂੰ ਐਲੀਜੀਬਲ ਕੀਤਾ ਆ ਵੋਟਰ ਜਿਹੜਾ ਉਹ ਕਰਨ ਦੇ ਲਈ। ਸੋ ਰਾਈਟ ਨਾਓ ਬਹੁਤ ਹੀ ਨੈਕ ਟੂ ਨੈਕ ਰੇਸ ਹੈਗੀ ਆ। ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਟਰੰਪ ਮਾਈਕ ਪੈਂਸ, ਉਹਨਾਂ ਦੀ ਜਿਹੜੀ ਜੋੜੀ ਆ ਕਮਲਾ ਹੈਰਿਸ ਅਤੇ ਜੋ ਬਾਈਡਨ ਆ ਉਸ ਦੇ ਨਾਲੋਂ 1% ਪੁਆਇੰਟ ਜਿਹੜੀ ਉਹ ਅੱਗੇ ਚੱਲ ਰਹੀ ਆ। ਫਲੋਰੀਡਾ ਦੇ ਵਿੱਚ ਦੋਨਾਂ ਹੀ ਪਾਰਟੀਜ਼ ਦੇ ਦੁਆਰਾ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਸਪੈਂਡ ਕੀਤੇ ਜਾ ਰਹੇ ਆ। ਸੋ ਇੱਦਾਂ ਲੱਗ ਰਿਹਾ ਵੀ ਸ਼ਾਇਦ ਇਲੈਕਸ਼ਨ ਕੱਲ੍ਹ ਜਿੱਦਾਂ ਨਾ ਉਹਨਾਂ ਨੂੰ ਤਾਂ ਇੱਦਾਂ ਲੱਗ ਰਿਹਾ ਹੋਣਾ ਵੀ ਇਲੈਕਸ਼ਨ ਕੱਲ੍ਹ ਜਿਹੜੀ ਹੈ ਕਿਤੇ ਫਲੋਰੀਡਾ ਦੇ ਵਿੱਚ ਹੀ ਹੋ ਰਹੀ ਆ। ਬਿਲੀਅਨਸ ਆਫ ਡਾਲਰ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਜਿੰਨੀਆਂ ਵੀ ਸਵਿੰਗ ਸਟੇਟਸ ਆ ਇਹ ਦੋਨਾਂ ਕੈਂਪੇਨਸ ਦੇ ਦੁਆਰਾ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਇਸ ਮੌਕੇ 31 ਅਗਸਤ ਤੱਕ ਫਲੋਰੀਡਾ ਦੇ ਵਿੱਚ 5.02 ਮਿਲੀਅਨ ਜਿਹੜੇ ਉਹ ਰਿਪਬਲਿਕਨਸ ਨੇ ਅਤੇ ਡੈਮੋਕਰੇਟਸ ਦੇ ਜਿਹੜੇ ਰਜਿਸਟਰਡ ਨੇ 5.2 ਮਿਲੀਅਨ ਨੇ। ਸੋ ਬਹੁਤਾ ਨਹੀਂ, ਥੋੜ੍ਹਾ ਹੀ ਜਿਹੜਾ ਆ ਇਸ ਦੇ ਵਿੱਚ ਆંકੜਿਆਂ ਦੇ ਵਿੱਚ ਜਿਹੜਾ ਫਰਕ ਆ ਉਹ ਰਹਿ ਗਿਆ ਹੈਗਾ ਆ। ਸੋ ਦੇਖਦੇ ਹਾਂ ਕਿੱਦਾਂ ਹੁੰਦਾ ਆ। ਕਹਿੰਦੇ ਵੀ ਫਲੋਰੀਡਾ ਦੇ ਡੈਮੋਕਰੇਟਸ 2016 ਦੇ ਨਾਲੋਂ 6% ਘਟੇ ਨੇ, ਉਹਨਾਂ ਦੇ ਜਿਹੜਾ ਆ ਉਹ ਗਿਰਾਵਟ ਆ ਉਹ ਦੇਖੀ ਗਈ ਆ। ਅਤੇ ਰਿਪਬਲਿਕਨਸ ਨੇ ਉੱਧਰ ਅਗਸਤ 2016 ਦੇ ਮੁਕਾਬਲੇ ਕਾਫੀ ਜ਼ਿਆਦਾ 90% ਤੋਂ ਵੀ ਵੱਧ ਜਿਹੜਾ ਉਹਨਾਂ ਨੇ ਕਿਹਾ ਆ ਵੀ ਰਿਪਰੈਜ਼ੈਂਟੇਸ਼ਨ ਉਹਨਾਂ ਦੀ ਉੱਥੇ ਜਿਹੜੀ ਕਿਤੇ ਨਾ ਕਿਤੇ ਵਧੀ ਹੈਗੀ ਆ। ਜੀ, ਇਸੇ ਤਰ੍ਹਾਂ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕਰਨ ਜਾ ਰਹੇ ਆ ਹੈਲਥ ਇੰਸ਼ੋਰੈਂਸ ਦੇ ਸੰਬੰਧ ਦੇ ਵਿੱਚ। ਪਿਛਲੇ ਕਾਫੀ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਓਬਾਮਾ ਕੇਅਰ ਨੂੰ ਜਿਹੜਾ ਆ ਰਿਪੀਲ ਕੀਤਾ ਜਾਵੇ, ਪਰ ਇੱਕ ਮੇਨ ਮੁੱਦਾ ਉਹਦੇ ਵਿੱਚ ਇਹੀ ਆਉਂਦਾ ਸੀ ਭਈ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ, ਜਿਸ ਕਿਸੇ ਬੰਦੇ ਦੇ ਕੋਲ ਆਲਰੇਡੀ ਮੈਡੀਕਲ ਕੰਡੀਸ਼ਨ ਹੈਗੀ ਆ। ਸਾਰਿਆਂ ਨੂੰ ਯਾਦ ਹੋਊਗਾ ਜਦੋਂ ਓਬਾਮਾ ਕੇਅਰ ਇਨਫੋਰਸ ਨਹੀਂ ਸੀ ਅਤੇ ਉਸ ਤੋਂ ਪਹਿਲਾਂ ਤੁਹਾਡੇ ਲਈ ਹੈਲਥ ਇੰਸ਼ੋਰੈਂਸ ਲੈਣਾ ਬਹੁਤ ਔਖਾ ਸੀ ਇੰਡੀਵਿਜੂਅਲ ਲੈਵਲ 'ਤੇ। ਗਰੁੱਪ ਇੰਸ਼ੋਰੈਂਸ ਕਈ ਵਾਰ ਜਿੱਥੇ ਤੁਸੀਂ ਕੰਮ ਵਗੈਰਾ ਕਰਦੇ ਆ ਉੱਥੇ ਤੁਹਾਨੂੰ ਇਹ ਮਿਲ ਜਾਂਦਾ ਸੀ, ਪਰ ਕਿਉਂਕਿ ਲੋਕ ਇਹ ਰੌਲਾ ਪਾ ਰਹੇ ਵੀ ਜੇ ਰਿਪੀਲ ਵੀ ਕਰਨੀ ਆ, ਖਾਸ ਕਰਕੇ ਕਈ ਰਿਪਬਲਿਕਨ ਵੀ, ਪਰ ਇਹਦੇ ਵਿੱਚ ਇਹ ਮੁੱਦਾ ਹੋਣਾ ਬਹੁਤ ਜ਼ਰੂਰੀ ਆ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਸਾਈਨ ਕਰਨ ਜਾ ਰਹੇ ਆ, ਜਿਹਦੇ ਵਿੱਚ ਕਹਿੰਦੇ ਪਈ ਜੇ ਰਿਪੀਲ ਵੀ ਹੁੰਦਾ ਆ ਓਬਾਮਾ ਕੇਅਰ ਅਤੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੂੰ ਉਸੇ ਤਰ੍ਹਾਂ ਰੱਖਿਆ ਜਾਊਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, EDD ਨੇ ਅੱਜ ਜਿਹੜਾ ਉਹ ਦੱਸਿਆ ਵੀ ਕਹਿੰਦੇ ਜਿਹੜਾ $300 ਵਾਲੀ ਐਕਸਟਰਾ ਜਿਹੜੀ ਐਗਜ਼ੀਕਿਊਟਿਵ ਆਰਡਰ ਤੋਂ ਬਾਅਦ ਦੇ ਵਿੱਚ ਅਨਇੰਪਲੋਇਮੈਂਟ ਅਸਿਸਟੈਂਸ ਪੇਮੈਂਟ ਮਿਲਣੀਆਂ ਸੀਗੀਆਂ ਉਹ ਅਗਲੇ ਹਫਤੇ ਜਿਹੜਾ ਉਹ ਸ਼ੁਰੂ ਹੋਊਗਾ। ਇਹ ਉਹਨਾਂ ਦਾ ਦੂਜਾ ਜਿਹੜਾ ਗੇੜ ਆ ਉਹ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਜਿਹੜੇ ਅਗਸਤ ਜੁਲਾਈ ਦੇ ਐਂਡ ਤੋਂ ਲੈ ਕੇ ਅਤੇ ਅਗਸਤ ਅਤੇ ਸਤੰਬਰ ਦੇ ਮਿਡਲ ਤੱਕ ਤਕਰੀਬਨ 6 ਹਫ਼ਤੇ ਦੀ ਜਿਹੜੀ ਇਹਨਾਂ ਨੂੰ $300 ਪਰ ਵੀਕ ਦੀ ਜਿਹੜੀ ਫੰਡਿੰਗ ਆ
ਉਹ ਪ੍ਰਾਪਤ ਹੋਈ ਸੀ ਤੇ ਉਹਨਾਂ ਨੇ ਇਸ ਨੂੰ ਜਿਹੜਾ ਹੁਣ ਵੰਡਣਾ ਜਿਹੜਾ ਉਹ ਸ਼ੁਰੂ ਕੀਤਾ ਆ। ਬਹੁਤ ਸਾਰੇ ਲੋਕ ਜਿਹੜੇ ਇਸ ਟਾਈਮ ਕੰਮ ਦੇ ਉੱਤੇ ਵੀ ਲੱਗ ਗਏ ਹੋਣਗੇ, ਉਹਨਾਂ ਨੂੰ ਉਹ ਜਿਹੜੇ ਪੁਰਾਣਾ ਬਕਾਇਆ ਪਿਆ ਹੋਇਆ ਆ ਤੁਹਾਡੇ EDD ਦੇ, ਉਹ ਤੁਹਾਨੂੰ ਕਈਆਂ ਨੂੰ ਮਿਲ ਰਹੇ ਹੋਣਗੇ ਤੇ ਹੋ ਸਕਦਾ ਵੀ ਕਈਆਂ ਨੂੰ ਭੁਲੇਖਾ ਵੀ ਪਵੇ, ਯਾਰ ਮੈਂ ਤਾਂ ਹੁਣ ਰੀਸੈਂਟਲੀ ਜਿਹੜਾ ਉਹ ਕੰਮ ਸ਼ੁਰੂ ਕਰ ਦਿੱਤਾ ਸੀਗਾ ਵੀ ਮੈਨੂੰ ਕਿਉਂ ਹੁਣ ਆਈ ਜਾਂਦੇ ਆ। ਇਹ ਉਹ ਪਹਿਲੋਂ ਵਾਲੇ ਆ। ਸੋ ਉਹਨਾਂ ਨੇ ਉਸ ਹਿਸਾਬ ਦੇ ਨਾਲ ਤੁਹਾਨੂੰ ਜਿਹੜੇ ਉਹ ਘੱਲਣੇ ਜਿਹੜੇ ਉਹ ਸ਼ੁਰੂ ਕੀਤੇ ਨੇ। ਹਾਲ ਦੀ ਘੜੀ 2 ਹਫ਼ਤੇ ਤੱਕ ਨਵੇਂ ਕਲੇਮਸ ਦੇ ਉੱਤੇ ਜਿਹੜੇ EDD ਆ ਕੈਲੀਫੋਰਨੀਆ ਦੀ, ਉਹਨਾਂ ਨੇ ਵਿਰਾਮ ਜਿਹੜਾ ਆ ਉਹ ਲਾਇਆ ਹੋਇਆ ਆ ਤੇ ਉਸ ਦੇ ਕਰਕੇ ਉਹਨਾਂ ਨੇ ਕਿਹਾ ਵੀ ਜਿਹੜਾ ਬੈਕਲੌਗ ਇਸ ਟਾਈਮ ਬਹੁਤ ਜ਼ਿਆਦਾ ਵਧਿਆ ਪਿਆ, 6 ਲੱਖ ਤੋਂ ਵੱਧ ਕੇਸ ਇਸ ਟਾਈਮ ਬੈਕਲੌਗ 'ਚ ਉਹਨਾਂ ਦੇ ਪਏ ਆ, ਵੀ ਅਸੀਂ ਉਸ ਨੂੰ ਪਹਿਲੋਂ ਤੋਂ ਜਿਹੜਾ ਸਹੀ ਕਰਨਾ ਚਾਹੁੰਦੇ ਆ, ਅਪ ਟੂ ਡੇਟ ਜਿਹੜਾ ਉਸ ਨੂੰ ਲੈ ਕੇ ਆਉਣਾ ਚਾਹੁੰਦੇ ਹੈਗੇ ਆ। ਅਗਲੀ ਖਬਰ US ਸੈਂਸਸ ਦੇ ਸੰਬੰਧ ਦੇ ਵਿੱਚ ਆ। ਪਿਛਲੇ ਮਹੀਨਿਆਂ ਦੇ ਵਿੱਚ US ਕਾਂਗਰਸ ਨੇ ਸੈਂਸਸ ਬਿਊਰੋ ਨੇ US ਕਾਂਗਰਸ ਨੂੰ ਰਿਕੁਐਸਟ ਕੀਤਾ ਸੀ ਵੀ ਘੱਟੋ ਘੱਟ 120 ਦਿਨਾਂ ਦੇ ਲਈ ਜਿਹੜੀ ਸੈਂਸਸ ਆ ਉਸ ਨੂੰ ਐਕਸਟੈਂਡ ਕੀਤਾ ਜਾਵੇ, ਕਿਉਂਕਿ ਕਰੋਨਾ ਵਾਇਰਸ ਕਰਕੇ ਕੈਂਪੇਨ ਨਹੀਂ ਹੋ ਸਕੀ, ਲੋਕ ਘਰਾਂ ਦੇ ਵਿੱਚ ਜਾ ਨਹੀਂ ਸਕੇ ਇੱਕ ਦੂਜੇ ਨੂੰ ਕਹਿਣ ਦੇ ਲਈ ਵੀ ਫਾਰਮ ਭਰੋ। ਤੇ ਇੱਕ ਕੇਸ ਜਿਹੜਾ ਆ ਇੱਥੇ ਕੋਰਟ ਦੇ ਵਿੱਚ ਵੀ ਜਿਹੜਾ ਚੱਲਦਾ ਸੀ। ਸੋ ਉਸ ਫੈਡਰਲ ਜੱਜ ਨੇ ਕੱਲ੍ਹ ਸ਼ਾਮੀ ਜਿਹੜਾ ਆ ਇਹ ਆਪਣਾ ਜਿਹੜਾ ਡਿਸੀਜਨ ਦਿੱਤਾ ਵੀ US ਸੈਂਸਸ ਬੋਰਡ ਨੂੰ ਘੱਟੋ ਘੱਟ 1 ਮਹੀਨੇ ਦੀ ਲਈ ਹੋਰ ਐਕਸਟੈਂਸ਼ਨ ਕਰਨੀ ਚਾਹੀਦੀ ਹੈਗੀ ਆ। ਹੁਣ ਇਹ ਦੇਖਦੇ ਹਾਂ ਵੀ ਇਹਦੇ ਸੰਬੰਧ ਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਸ ਨੂੰ ਜਿਹੜਾ ਇਸ ਨੂੰ ਰਿਪੀਲ ਕਰੂਗਾ ਵੀ ਨਹੀਂ ਐਕਸਟੈਂਸ਼ਨ ਹੋਣੀ ਚਾਹੀਦੀ ਜਾਂ ਐਕਸਟੈਂਸ਼ਨ ਹੋਣੀ ਚਾਹੀਦੀ ਆ। ਜੀ ਬਿਲਕੁਲ। ਅੱਜ ਇੱਕ ਅਦਾਲਤ ਨੇ ਜਿਹੜਾ ਆ US ਸੈਂਸਸ ਨੂੰ ਐਕਸਟੈਂਡ ਕਰਨ ਦੇ ਲਈ ਹੁਕਮ ਜਿਹੜੇ ਉਹ ਦਿੱਤੇ ਸੀ। ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ 30 ਸਤੰਬਰ ਨੂੰ ਜਿਹੜਾ ਇਹਨਾਂ ਨੇ ਖ਼ਤਮ ਕਰਨੀ ਸੀਗੀ ਸੈਂਸਸ, ਉਸ ਨੂੰ ਉਹਨਾਂ ਨੇ ਅਕਤੂਬਰ ਦੇ ਐਂਡ ਤੱਕ ਜਿਹੜਾ ਵਧਾਇਆ ਆ। ਪਰ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਵੀ ਉਸ ਦੇ ਖਿਲਾਫ ਜਿਹੜੀ ਉਚਲੀ ਅਦਾਲਤ ਦੇ ਵਿੱਚ ਅਪੀਲ ਜਿਹੜੀ ਉਹ ਕਰਨ ਜਾ ਰਹੇ ਆ। ਸੋ ਹਾਲ ਦੀ ਘੜੀ ਇਹ ਨਾ ਮੰਨਿਆ ਜਾਵੇ ਵੀ ਸੈਂਸਸ ਜਿਹੜੀ ਅਕਤੂਬਰ ਦੇ ਐਂਡ ਤੱਕ ਆ। ਇਸ ਨੂੰ ਜਿਨ੍ਹਾਂ ਨੇ ਵੀ ਅਜੇ ਸੈਂਸਸ ਨਹੀਂ ਭਰੀ ਉਹ 30 ਸਤੰਬਰ ਨੂੰ ਹੀ ਅਖੀਰਲੀ ਤਰੀਕ ਮੰਨ ਕੇ ਜਿਹੜਾ ਉਹ ਚੱਲਣ, ਤਾਂ ਜੋ ਵੱਧ ਤੋਂ ਵੱਧ ਲੋਕ ਜਿਹੜੇ ਆ ਸਮੇਂ ਸਿਰ ਜਿਹੜੇ ਆ ਉਹ ਸੈਂਸਸ ਨੂੰ ਭਰ ਸਕਣ। ਤੁਸੀਂ ਦੇਖਿਓ ਹਰਜੋਤ ਸਿੰਘ ਜੀ, ਇੱਕ ਸੂਬੇ ਦੇ ਵਿੱਚ ਇੱਕ ਬੰਦਾ ਜਿਹੜਾ ਇੱਕ ਵਸਨੀਕ ਰਹਿ ਰਿਹਾ ਆ, ਉਸ ਨੂੰ ਤਕਰੀਬਨ 10 ਤੋਂ ਲੈ ਕੇ 20,000 ਤੱਕ ਫੰਡਿੰਗ ਉਸ ਦੇ ਨਾਂ ਦੇ ਉੱਤੇ ਸੂਬੇ ਨੂੰ ਜਿਹੜੀ ਉਹ ਮਿਲਦੀ ਆ। ਸੋ ਐਵਰੀਬਡੀ ਇਜ਼ ਵਰਥ $10,000 to $20,000, ਚਾਹੇ ਉਹ ਛੋਟਾ ਬੱਚਾ ਹੈ ਤੇ ਚਾਹੇ ਉਹ ਬਜ਼ੁਰਗ ਆ। ਸੋ ਇਹ ਬਹੁਤ ਇੰਪੋਰਟੈਂਟ ਆ ਵੀ ਕਮਿਊਨਿਟੀ ਦੇ ਵਿੱਚ ਜਿੰਨੇ ਆਉਣੇ ਆ, ਜਿਹੜੀਆਂ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਗ੍ਰਾਂਟਾਂ ਵੱਖੋ ਵੱਖਰੀਆਂ ਆ ਰਹੀਆਂ, ਕੋਈ ਬਿਜ਼ਨਸ ਨੂੰ ਹੈਲਪ ਆ, ਕੋਈ ਅਨਇੰਪਲੋਇਮੈਂਟ ਦੇ ਲਈ ਹੈਲਪ ਆ, ਕਿੱਥੇ ਕੀ ਬਣਨਾ ਆ, ਕਿਵੇਂ ਕੁਛ ਹੋਣਾ ਆ, ਉਹ ਸਾਰਾ ਕੁਛ ਸੈਂਸਸ ਦੇ ਉੱਤੇ ਆ। ਤੇ ਕੈਲੀਫੋਰਨੀਆ ਬਹੁਤ ਪਿੱਛੇ ਆ ਉਸ ਦੇ ਵਿੱਚ। ਐਕੂਰੇਟ ਕਾਊਂਟ ਨੂੰ ਲੈ ਕੇ ਹੀ ਇਹ ਰੌਲਾ ਰੱਪਾ ਜਿਹੜਾ ਉਹ ਸੀਗਾ। ਇਸੇ ਕਰਕੇ ਇਹਨਾਂ ਨੇ ਸੈਂਸਸ ਨੂੰ ਐਕਸਟੈਂਡ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਸੀਗਾ। ਤੇ ਕੱਲ੍ਹ ਜਿਹੜੇ ਜੱਜ ਨੇ ਤੜਕੇ ਅੱਜ ਜਿਹੜਾ ਫੈਸਲਾ ਉਹ ਸੁਣਾਇਆ ਸੀਗਾ, ਉਸ ਦੇ ਵਿੱਚ ਕਿਹਾ ਸੀਗਾ ਵੀ ਜਿਹੜੇ ਦਸਤਾਵੇਜ਼ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਈਮੇਲਸ, ਮੈਮੋਜ਼ ਵਗੈਰਾ ਜਿਹੜੇ ਮੰਗੇ ਗਏ ਸੀ ਉਹ ਉਹਨਾਂ ਨੂੰ ਜਮ੍ਹਾਂ ਨਹੀਂ ਕਰਾਏ ਗਏ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜੱਜ ਨੇ ਕਿਹਾ ਸੀਗਾ ਵੀ ਆਪਾਂ ਸੈਂਸਸ ਨੂੰ ਐਕਸਟੈਂਡ ਕਰਦੇ ਹਾਂ, ਪਰ ਇਸ ਨੂੰ ਅਖੀਰਲੀ ਜਿਹੜੀ ਚੀਜ਼ ਆ ਉਹ ਨਾ ਮੰਨੀ ਜਾਵੇ। ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਵੀ ਇਸ ਦੇ ਖਿਲਾਫ ਜਿਹੜੀ ਆ ਉਹ ਹੋਰ ਅਦਾਲਤ ਦੇ ਵਿੱਚ ਅਪੀਲ ਜਿਹੜੀ ਉਹ ਕਰਨ ਜਾ ਰਹੇ ਆ। ਸੋ ਅਜੇ ਕਨਫਰਮ ਨਹੀਂ ਆ ਵੀ 31 ਅਕਤੂਬਰ ਜਿਹੜੀ ਉਹ ਲਾਸਟ ਡੇਟ ਬਣੂਗੀ ਜਾਂ ਅਜੇ 30 ਸਤੰਬਰ ਆ। ਸੋ ਜਿੱਦਾਂ ਆਪਾਂ ਕਹਿ ਰਹੇ ਹਾਂ 30 ਸਤੰਬਰ ਨੂੰ ਹੀ ਅਖੀਰਲੀ ਤਰੀਕ ਮੰਨ ਕੇ ਜਿਹੜਾ ਆ ਉਹ ਚੱਲਿਆ ਜਾਵੇ ਤੇ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹ ਆਪਣੇ ਸੈਂਸਸ ਨੂੰ ਜਿਹੜਾ ਉਹ ਤੁਸੀਂ ਭਰੋ, ਉਹ ਇਸ ਦੇ ਵਿੱਚ ਪਿੱਛੇ ਜਿਹੜਾ ਆ ਉਹ ਨਾ ਰਹਿ ਜਾਇਓ। 10 ਤੋਂ 20,000 ਪਰ ਪਰਸਨ ਜਿਹੜਾ ਸੈਂਸਸ 'ਚ ਕਾਊਂਟ ਹੁੰਦਾ ਆ, ਉਹ ਇੱਕ ਹਿਸਾਬ ਦੇ ਨਾਲ ਉਨੀ ਫੈਡਰਲ ਫੰਡਿੰਗ ਜਿਹੜੀ ਹੈ ਤੁਹਾਡੇ ਨਾਂ ਦੇ ਉੱਤੇ, ਤੁਹਾਡੇ ਜਿਹੜੇ ਕਾਊਂਟ ਦੇ ਉੱਤੇ ਜਿਹੜੀ ਆ ਉਹ ਆਉਂਦੀ ਆ। ਸੋ ਇੱਕ ਪਰਿਵਾਰ ਕਈ ਥਾਵਾਂ ਦੇ ਉੱਤੇ ਨਾ ਮਿਲੀਅਨ ਵਰਥ ਹੈਗਾ ਆ। ਬਿਲਕੁਲ। ਸੋ ਦੇਖੋ 5 ਜਣੇ ਪਰਿਵਾਰ ਦੇ 50 ਤੋਂ 1000 ਤੋਂ 1 ਲੱਖ ਤੇ ਆ। ਜੇ ਹੁਣ ਆਪਾਂ ਨੂੰ ਮਿਲਣਾ ਹੋਵੇ, ਆਪਾਂ $1,200 ਵੀ ਮਿਲਣਾ, ਦੇਖੋ ਵੀ ਕਿੱਦਾਂ ਕਿੱਥੇ ਅਪਲਾਈ ਕਰਨਾ, ਕੀ ਕਰਨਾ। ਹੁਣ ਪਰ ਪਰਸਨ 10 ਤੋਂ 20,000 ਦਾ ਜਿਹੜਾ ਫੈਡਰਲ ਗਵਰਨਮੈਂਟ ਵੱਲੋਂ ਜਿਹੜੀ ਗ੍ਰਾਂਟ ਉਸ ਹਿਸਾਬ ਨਾਲ ਆਣੀ ਆ, ਜਿੱਥੇ ਤੁਸੀਂ ਰਹਿੰਦੇ ਆ ਉਸ ਏਰੀਏ ਦੇ ਵਿੱਚ, ਹਸਪੀਟਲਸ ਦੇ ਲਈ, ਸਕੂਲਸ ਦੇ ਲਈ, ਸੜਕਾਂ ਦੇ ਲਈ। ਸੋ ਇਦਾਂ ਦੇ ਸਾਰੇ ਜਿਹੜੀ ਆ ਉਹ ਮਨੀ ਆਣੀ ਆ। ਸੋ ਕੋਈ ਵੀ ਜਿਹੜਾ ਆਪਣਾ ਭੈਣ ਭਰਾ ਆ ਉਹ ਸੈਂਸਸ ਵਾਲਾ ਫਾਰਮ ਭਰੇ ਤੋਂ ਬਿਨਾਂ
ਨਹੀਂ ਰਹਿਣਾ ਚਾਹੀਦਾ ਹੈਗਾ। ਜੀ, ਇਹ ਜੀ। ਬਹੁਤ ਜ਼ਰੂਰੀ ਆ, ਬੜਾ ਸੌਖਾ ਜਿਹਾ ਹੈਗਾ, 5-6 ਮਿੰਟ ਲੱਗਦੇ ਹੈਗੇ ਫਾਰਮ ਬਿਲਕੁਲ ਭਰਨ ਜੀ, ਨੂੰ, ਕੋਈ ਬਿਲਕੁਲ ਐਡਾ ਜੀ। ਨਹੀਂ ਹੈਗਾ। ਮੈਨੂੰ ਲੱਗਦਾ 8-9 ਸਵਾਲ ਨੇ ਤੇ ਸਾਰੇ ਕੌਨਫੀਡੈਂਸ਼ੀਅਲ ਆ, ਉਹ ਗੁਪਤ ਰਹਿਣੇ ਨੇ। ਇਹ ਜਿਹੜੇ ਆਨਸਰ ਆ 70 ਸਾਲ ਬਾਅਦ ਜਾ ਕੇ ਜਿਹੜੇ ਕਿਤੇ ਜਿਹੜੇ ਉਹ ਜਾ ਕੇ ਦੱਸਣੇ ਆ ਉਹਨਾਂ ਨੇ, ਉਦੋਂ ਤੱਕ ਜਿਹੜੇ ਇਹ ਕੌਨਫੀਡੈਂਸ਼ੀਅਲ ਜਿਹੜੇ ਉਹ ਰਹਿਣੇ ਆ। ਇਸ ਦੇ ਵਿੱਚ ਦੱਸ ਜਾਈਏ, ਸੈਂਸਸ ਦੇ ਕੇਸ ਦੇ ਵਿੱਚ ਇਹ ਵੀ ਸੀਗਾ ਵੀ ਜਿਹੜਾ ਕਾਊਂਟ ਹੋਣਾ ਆ ਉਸ ਦੀ ਰਿਪੋਰਟਿੰਗ ਨੂੰ ਲੈ ਕੇ ਵੀ ਮਸਲਾ ਸੀਗਾ ਵੀ ਕਦੋਂ ਹੋਣੀ ਆ, ਕਿਉਂਕਿ ਇਹ ਰਿਪੋਰਟ ਜਿਹੜੀ ਉਹ ਜਲਦ ਇਹਨਾਂ ਨੂੰ ਸਬਮਿਟ ਕਰਨੀ ਪੈਣੀ ਆ। ਪਰ ਉਹਨਾਂ ਨੇ ਜਿਹੜਾ ਉਹ ਦੇਖਿਆ ਵੀ ਰਿਪੋਰਟ ਜਿਹੜੀ ਸਬਮਿਟ ਹੋਣੀ ਜਿਹੜੀ ਉਹ ਜਲਦੀ ਨਹੀਂ ਹੋ ਸਕੂਗੀ। ਫਿਰ ਉਹਨਾਂ ਨੇ ਕਿਹਾ ਵੀ ਦਸੰਬਰ ਤੱਕ ਜਿਹੜੀ ਰਿਪੋਰਟ ਆ ਸਬਮਿਟ ਜਿਹੜੀ ਉਹ ਕਰਨ ਦੇ ਲਈ ਉਹਨਾਂ ਨੇ ਮੁਹਲਤ ਇੱਕ ਹਿਸਾਬ ਦੇ ਨਾਲ ਮੰਗੀ ਸੀਗੀ। ਅਜੇ ਤੱਕ ਕਾਂਗਰਸ ਦੇ ਦੁਆਰਾ ਕੋਈ ਕਾਨੂੰਨ ਤਾਂ ਨਹੀਂ ਪਾਸ ਜਿਹੜਾ ਆ ਉਹ ਕੀਤਾ ਗਿਆ, ਪਰ ਇੱਕ ਬਾਈ ਪਾਰਟੀਜ਼ਨ ਕਹਿੰਦੇ ਆ ਵੀ ਬਿੱਲ ਆਇਆ ਸੀਗਾ ਜਿਸ ਦੇ ਵਿੱਚ ਰਿਪੋਰਟਿੰਗ ਨੂੰ ਐਕਸਟੈਂਡ ਕਰਨ ਦੇ ਲਈ, ਉਸ ਨੂੰ ਪੋਸਟਪੋਨ ਕਰਨ ਦੇ ਲਈ ਉਸ ਦੇ ਵਿੱਚ ਸਿਫਾਰਿਸ਼ ਜਿਹੜੀ ਆ ਉਹ ਰੱਖੀ ਹੋਈ ਆ। ਸੋ ਇਸ ਦਾ ਵੀ ਬੜਾ ਪੇਚੀਦਾ ਮਸਲਾ ਆ। ਹੁਣ ਦੇਖਦੇ ਆ ਵੀ ਜਿਹੜਾ ਇਹ ਕੀ ਬਣਦਾ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕੋਸ਼ਿਸ਼ ਸੀ ਸੈਂਸਸ ਨੂੰ ਸਤੰਬਰ 'ਚ ਖ਼ਤਮ ਕਰਨ ਦੇ ਲਈ, ਹਾਲ ਦੀ ਘੜੀ ਜਿਹੜਾ ਉਸ ਦੇ ਉੱਤੇ ਵਿਰਾਮ ਜਿਹੜਾ ਉਹ ਲਾਇਆ ਆ ਜੱਜ ਦੇ ਦੁਆਰਾ ਵੀ 2020 ਸੈਂਸਸ ਜਿਹੜਾ ਅਕਤੂਬਰ ਦੇ ਐਂਡ ਤੱਕ ਜਿਹੜਾ ਉਹ ਚੱਲਦਾ ਰਹਿ ਸਕਦਾ ਆ। ਪਰ ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਦੁਬਾਰਾ ਆਪਾਂ ਦੱਸਦੇ ਜਾਈਏ, ਇਹ ਅਜੇ ਪੱਥਰ 'ਤੇ ਲਕੀਰ ਇਸ ਨੂੰ ਨਾ ਮੰਨਿਆ ਜਾਵੇ। ਇਸ ਦੇ ਖਿਲਾਫ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਅਦਾਲਤ ਵਿੱਚ ਅਪੀਲ ਜਿਹੜੀ ਉਹ ਕੀਤੀ ਜਾਊਗੀ। ਫਿਰ ਦੇਖਦੇ ਹਾਂ ਵੀ ਕਿਹੜੀ ਅਦਾਲਤ ਦੇ ਵਿੱਚ ਕੀ ਬਣਦਾ, ਕਿਉਂਕਿ ਦਿਨ ਤਾਂ ਬਹੁਤ ਥੋੜ੍ਹੇ ਰਹਿ ਗਏ ਨੇ। ਅੱਜ 25 ਤਰੀਕ ਹੋ ਗਈ ਆ ਤੇ 30 ਤਰੀਕ ਜਿਹੜੀ ਲਾਸਟ ਡੇਟ ਹੈਗੀ ਆ। ਅਦਰਵਾਈਜ਼ ਫਿਰ ਸੈਂਸਸ ਜਿਹੜਾ 30 ਤਰੀਕ ਨੂੰ ਖਤਮ ਹੋ ਜਾਣਾ, ਤੇ ਜੇ ਐਕਸਟੈਂਡ ਹੁੰਦਾ ਤਾਂ ਫਿਰ 1 ਮਹੀਨਾ ਐਕਸਟਰਾ ਜਿਹੜਾ ਆ ਉਸ ਦੇ ਵਿੱਚ ਮਿਲ ਸਕਦਾ ਹੈਗਾ ਆ ਜੀ। ਸੋ ਬਿਲਕੁਲ ਅਗਲੀ ਖਬਰ ਵੱਲ ਚੱਲੀਏ। ਜਿਹੜੇ ਸਿਵਲ ਰਾਈਟਸ ਗਰੁੱਪਸ ਹੈਗੇ ਆ ਉਹ ਕਹਿੰਦੇ ਆ ਵੀ ਅਗਰ ਫੇਸਬੁੱਕ ਜਿਹੜੀ ਆ ਉਸ ਨੇ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਜਿਹੜੀ ਮਿਸ ਇਨਫੋਰਮੇਸ਼ਨ ਜਾ ਰਹੀ ਆ ਫੇਸਬੁੱਕ 'ਤੇ, ਉਹਦੇ 'ਤੇ ਕਿਸੇ ਤਰ੍ਹਾਂ ਦਾ ਕੰਟਰੋਲ ਨਾ ਕੀਤਾ ਤੇ ਇਹ ਸਾਰੇ ਗਰੁੱਪ ਰਲ ਕੇ ਇਕੱਠੇ ਹੋਣਗੇ। ਆਪਾਂ ਸਾਰੇ ਦੇਖਦੇ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਝੂਠੀਆਂ ਖਬਰਾਂ ਆ, ਚਾਹੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸੰਬੰਧ ਦੇ ਵਿੱਚ ਹੋਣ, ਉਹਨਾਂ ਦੇ ਹੱਕ 'ਚ, ਉਹਨਾਂ ਦੇ ਅਗੇਂਸਟ 'ਚ, ਅਤੇ ਹੋਰ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਵਾਈਸ ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਆ, ਉਹਨਾਂ ਦੇ ਸੰਬੰਧ 'ਚ ਹੋਵੇ। ਬਹੁਤ ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਘੁੰਮਦੀ ਰਹਿੰਦੀ ਆ, ਜਿਹੜੇ ਫੈਕਟਸ ਐਂਡ ਫਿਗਰਸ ਨਹੀਂ ਹੁੰਦੇ ਹੈਗੇ। ਸੋ ਉਹਨੂੰ ਲੈ ਕੇ ਬਹੁਤ ਸਾਰੇ ਸਿਵਲ ਰਾਈਟਸ ਗਰੁੱਪ, NAACP, ਕਲਰ ਆਫ ਚੇਂਜ, ਐਂਟੀ ਡੈਫਾਮੇਸ਼ਨ ਲੀਗ, ਇਹਨਾਂ ਨੇ ਇਹ ਕਿਹਾ ਆ ਵੀ ਅਸੀਂ ਪੂਰਾ ਜਿਹੜਾ ਇਹਨੂੰ ਚੈੱਕ ਕਰਾਂਗੇ। ਪਲੱਸ ਜਿਹੜਾ ਆ ਸਟਾਪ ਹੇਟ ਫॉर ਪ੍ਰੋਫਿਟ ਕੈਂਪੇਨ, ਕਈ ਤਰ੍ਹਾਂ ਦੀ ਜਿਹੜੀ ਹੇਟ ਆ ਉਹ ਵੀ ਆਪਾਂ ਦੇਖਦੇ ਹਾਂ। ਆਪਣੇ ਪੰਜਾਬੀ ਵੀ ਮੈਂ ਦੇਖਦਾ ਬਹੁਤ, ਜਿਹੜੇ ਰਿਪਬਲਿਕਨ ਆ ਅਤੇ ਜਿਹੜੇ ਡੈਮੋਕਰੇਟ ਆ, ਬੜੀ ਕਈ ਵਾਰੀ ਸਖਤ ਭਾਸ਼ਾ ਜਿਹੜੀ ਇੱਕ ਦੂਜੇ ਦੇ ਉਲਟ ਵਰਤਦੇ ਆ। ਕੋਈ ਐਡੀ ਗੱਲ ਨਹੀਂ ਹੈਗੀ, ਕੋਈ ਫਰਕ ਨਹੀਂ ਪੈਂਦਾ ਹੈਗਾ। ਸੋ ਆਪਾਂ ਸਾਰਿਆਂ ਨੇ ਇੱਥੇ ਇਕੱਠੇ ਹੀ ਰਹਿਣਾ ਆ। ਠੀਕ ਆ, ਆਪਣੇ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੈਗੇ ਆ। ਜੇ ਕੋਈ ਰਿਪਬਲਿਕਨ ਆ ਉਹ ਰਿਪਬਲਿਕਨ ਨੂੰ ਵੋਟ ਪਾਵੇ, ਡੈਮੋਕਰੇਟ ਨੂੰ ਪਾਵੇ। ਇਨਵਾਇਰਮੈਂਟਲਿਸਟ ਹੈਗਾ, ਗ੍ਰੀਨ ਪਾਰਟੀ ਆ, ਬਹੁਤ ਸਾਰੇ ਡਿਫਰੈਂਟ ਗਰੁੱਪ ਆ। ਪਰ ਇੰਨੇ ਜਿਹੜੇ ਸਖਤ ਸ਼ਬਦਾਵਲੀ ਜਿਹੜੀ ਆ ਇੱਕ ਦੂਜੇ ਦੇ ਉਲਟ ਫੇਸਬੁੱਕ ਦੇ ਉੱਤੇ ਨਹੀਂ ਵਰਤਣੀ ਚਾਹੀਦੀ। ਬਹੁਤ ਸਾਰੇ ਹੇਟ ਗਰੁੱਪ ਜਿਹੜੀ ਆ ਹੇਟ ਫੈਲਾ ਰਹੇ ਆ। ਸੋ ਇਹਨੂੰ ਲੈ ਕੇ ਜਿਹੜੇ ਸਿਵਲ ਰਾਈਟਸ ਗਰੁੱਪ ਆ ਉਹ ਫੇਸਬੁੱਕ ਦੇ ਦੁਆਲੇ ਹੋਏ ਆ ਵੀ ਭਾਈ ਇਸ ਨੂੰ ਕੰਟਰੋਲ ਕਰੋ, ਇਹਦੇ ਨਾਲ ਜਿਹੜੀ ਆ ਅਨਰੈਸਟ ਜਿਹੜੀ ਪੈਦਾ ਹੁੰਦੀ ਆ। ਜੀ। ਤੇ ਇੱਕ ਜਿਹੜਾ ਵਾਪਸ ਜਿਹੜਾ ਹਰਜੋਤ ਸਿੰਘ ਜੀ ਸੈਂਸਸ ਨੂੰ ਲੈ ਕੇ ਜੇ ਉਹ ਦੱਸਦੇ ਜਾਈਏ ਤਾਂ ਉਸ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਸਵਾਲ ਸਾਰੇ ਜਣੇ ਜਿਹੜੇ ਉਹ ਪੁੱਛ ਰਹੇ ਨੇ ਉਹ ਇਹੀ ਆ ਵੀ ਜਿਹੜਾ ਐਥਨੀਸਿਟੀ ਜਾਂ ਰੇਸ ਦੇ ਵਿੱਚ ਉੱਥੇ ਤੁਸੀਂ ਜਿਹੜਾ ਉਹ ਕੀ ਭਰਨਾ ਹੈਗਾ ਆ। ਸੋ ਉਹਦੇ ਵਿੱਚ ਇਹ ਉਸ ਦੇ ਵਿੱਚ ਆਪਾਂ ਜਿਹੜਾ ਸਭ ਤੋਂ ਅਖੀਰ ਦੇ ਵਿੱਚ ਜਦੋਂ ਉਹ ਕੁਐਸਚਨ ਆਉਂਦਾ ਹੈ ਹਰ ਇੱਕ ਇਨਸਾਨ ਦੇ ਲਈ, ਜਿਹਦਾ ਵੀ ਨਾਂ ਤੁਸੀਂ ਭਰਨਾ ਉਹਦੇ ਲਈ ਉਹ ਜਿਹੜਾ ਕੁਐਸਚਨ ਆਉਂਦਾ ਆ, ਅਤੇ ਸਭ ਤੋਂ ਅਖੀਰ ਦੇ ਵਿੱਚ ਥੱਲੇ ਜਾ ਕੇ ਲਿਖਿਆ ਹੁੰਦਾ ਸਮ ਅਦਰ ਰੇਸ, ਵੀ ਤੁਹਾਡੀ ਰੇਸ ਜਾਂ ਐਥਨੀਸਿਟੀ ਕਿਹੜੀ ਆ। ਸਮ ਅਦਰ ਰੇਸ ਦੇ ਉੱਤੇ ਟਿਕ ਕਰਕੇ ਕਲਿੱਕ ਕਰਕੇ ਉਹਦੇ ਉੱਤੇ ਜਿਹੜਾ ਕੁਛ ਵੀ ਉਹਦੇ ਵਿੱਚ ਕੁਛ ਨਹੀਂ ਭਰਨਾ। ਸਭ ਤੋਂ ਥੱਲੇ ਜਿਹੜਾ ਸਮ ਅਦਰ ਰੇਸ ਦੇ ਉੱਤੇ ਕਲਿੱਕ ਕਰਕੇ ਫਿਰ ਥੱਲੇ ਲਿਖਣਾ ਆ ਤੁਸੀਂ ਸਿੱਖ, SIKH। ਸੋ ਇਸ ਦੇ ਉੱਤੇ ਜਿਹੜਾ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਭਰਨਾ ਆ ਰੇਸ ਐਥਨੀਸਿਟੀ ਵਾਲਾ ਜਿਹੜਾ ਉਹ ਸਵਾਲ ਆ। ਇੱਕ ਥਾਂ ਦੇ ਉੱਤੇ ਉਹ ਪੁੱਛਦੇ ਆ ਵੀ ਤੁਸੀਂ ਕੋਕੇਜੀਅਨ, ਹਿਸਪੈਨਿਕ ਜਾਂ ਇਹ ਤਾਂ ਨਹੀਂ ਆ, ਉੱਥੇ ਤੁਸੀਂ ਨੋ ਕਰ ਦੇਣਾ ਆ। ਅਤੇ ਇਹ ਰੇਸ ਵਾਲਾ ਜਿਹੜਾ ਕਾਲਮ ਉਹ ਤਕਰੀਬਨ ਸਭ ਤੋਂ ਅਖੀਰ ਦੇ ਵਿੱਚ ਆਉਂਦਾ ਆ। ਉਹਦੇ ਵਿੱਚ ਤੁਸੀਂ ਸਭ ਤੋਂ ਹੇਠਾਂ ਜਿਹੜਾ ਜਾ ਕੇ ਸਮ ਅਦਰ ਰੇਸ ਦੇ ਉੱਤੇ ਟਿਕ ਕਰਕੇ ਕਲਿੱਕ ਕਰਕੇ ਅਤੇ ਫਿਰ ਥੱਲੇ ਸਿੱਖ ਜਿਹੜਾ ਆ ਉਹ ਤੁਸੀਂ
ਭਰਨਾ ਹੈਗਾ, ਮੇਕ ਸ਼ੋਰ ਕਰੋ ਵੀ ਵੱਧ ਤੋਂ ਵੱਧ ਕੈਪੀਟਲ ਕਰ ਦਿਓ, ਸਮਾਲ ਕਰ ਦਿਓ, ਇਟ ਸ਼ੁੱਡ ਬੀ ਫਾਈਨ। ਤੇ ਉਹ ਭਰਨਾ ਜਿਹੜਾ SIKH, ਕੋਈ ਆਪਣੇ ਨਾਲ ਕੋਈ ਵੱਖਰਾ ਇਸ ਤੋਂ ਇਲਾਵਾ ਕੋਈ ਵੱਖਰਾ ਜਿਹੜਾ ਅੱਖਰ ਆ ਉਹ ਜਿਹੜਾ ਉਹ ਨਹੀਂ ਲਾਉਣਾ, ਹੋਰ ਕੁਛ ਨਹੀਂ ਕਰਨਾ। ਜਿਨ੍ਹਾਂ ਨੇ ਆਲਰੇਡੀ ਹੋਰ ਕੋਈ ਆਪਣਾ ਰੇਸ ਐਥਨੀਸਿਟੀ ਭਰ ਲਈ ਸੀ, ਉਹਨਾਂ ਦੇ ਲਈ ਇਹ ਤਰੀਕਾ ਆ ਵੀ ਤੁਸੀਂ my2020census.gov ਦੇ ਉੱਤੇ ਤੁਸੀਂ ਜਾਣਾ ਆ, ਉਹ ਲਿੰਕ ਤੁਸੀਂ ਓਪਨ ਕਰਨਾ ਆ, ਸਟਾਰਟ ਕੁਐਸਚਨਈਅਰ ਕਰਕੇ ਫਿਰ ਸਭ ਤੋਂ ਹੇਠਾਂ ਥੱਲੇ ਹੋਣਾ ਸੈਂਸਸ ਆਈਡੀ। ਜੇ ਤੁਸੀਂ ਆਲਰੇਡੀ ਸੈਂਸਸ ਆਈਡੀ ਦੇ ਨਾਲ ਭਰ ਚੁੱਕੇ ਆ, ਫਿਰ ਥੱਲੇ ਲਿਖਿਆ ਹੁੰਦਾ ਆ ਵੀ ਆਈ ਡੂ ਨਾਟ ਹੈਵ ਸੈਂਸਸ ਆਈਡੀ, ਫਿਰ ਉੱਤੇ ਕਲਿੱਕ ਕਰਨਾ। ਫਿਰ ਉਹਨਾਂ ਨੇ ਪੁੱਛਣਾ ਤੁਸੀਂ ਕਿੱਥੇ ਰਹਿੰਦੇ ਆ, USA 'ਚ ਰਹਿੰਦੇ ਆ, ਉੱਤੇ ਟਿਕ ਕਰਕੇ ਨੈਕਸਟ ਕਰਨਾ ਆ। ਫਿਰ ਤੁਸੀਂ ਐਡਰੈਸ ਦੇ ਹਿਸਾਬ ਦੇ ਨਾਲ ਆਪਣਾ ਭਰਨਾ ਆ। ਸੋ ਜਿਹੜੇ ਐਡਰੈਸ ਦੇ ਉੱਤੇ ਤੁਸੀਂ ਲਾਸਟ ਵਾਲਾ ਫਾਰਮ ਭਰਨਾ ਆ, ਉਸ ਐਡਰੈਸ ਦਾ ਜਿਹੜਾ ਲਾਸਟ ਭਰਿਆ ਹੋਇਆ ਫਾਰਮ ਆ ਉਸ ਨੂੰ ਜਿਹੜਾ ਉਹ ਗਿਣਿਆ ਜਾਣਾ ਹੈਗਾ ਆ। ਸੋ ਬਿਲਕੁਲ ਬੜਾ ਸੌਖਾ ਹੈਗਾ। ਆਪਾਂ ਕੋਸ਼ਿਸ਼ ਕਰਦੇ ਹਾਂ ਅੱਜ ਜੇ ਸਾਡਾ ਕਿਸੇ ਤਰ੍ਹਾਂ ਪ੍ਰਬੰਧ ਹੋ ਗਿਆ, ਜਿਹੜੇ ਫਾਰਮ ਨਹੀਂ ਭਰ ਸਕੇ, ਪੰਜਾਬੀ ਰੇਡੀਓ USA ਨੂੰ ਤੁਸੀਂ ਪੂਰਾ ਇਸੇ ਤਰ੍ਹਾਂ ਸੁਣਦੇ ਰਹੋ। ਆਪਾਂ ਅਨਾਊਂਸ ਕਰਾਂਗੇ ਤਾਂ ਕਿ ਜਿਹੜੀ ਆ ਸਾਰੇ ਜਿੰਨੇ ਆਪਣੇ ਕੋਈ ਭੈਣ ਭਰਾ ਰਹਿ ਗਏ ਆ ਉਹਨਾਂ ਦੀ ਹੈਲਪ ਹੋ ਸਕੇ, ਤਾਂ ਕਿ ਤੁਸੀਂ ਜਿਹੜਾ ਫਾਰਮ ਆ ਭਰ ਸਕੋ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆਲ ਓਵਰ USA, ਪਲੀਜ਼ ਜਿਨ੍ਹਾਂ ਨੇ US ਸੈਂਸਸ ਦਾ ਫਾਰਮ ਨਹੀਂ ਭਰਿਆ, ਉਹ ਸਤੰਬਰ 30 ਲਾਸਟ ਡੇਟ ਆ। ਈਵਨ ਦੋ ਇੱਕ ਫੈਡਰਲ ਜੱਜ ਨੇ ਜਿਹੜੀ ਰੂਲਿੰਗ ਦਿੱਤੀ ਹੈਗੀ ਆ ਵੀ ਮਹੀਨੇ ਦੀ ਐਕਸਟੈਂਸ਼ਨ ਹੋਣੀ ਚਾਹੀਦੀ ਆ, ਪਰ ਉਹ ਫਾਰਮ ਜ਼ਰੂਰ ਭਰੋ। ਬੜਾ ਸਿੰਪਲ ਜਿਹਾ ਹੈਗਾ ਆ, 5-7 ਮਿੰਟ ਲੱਗਦੇ ਆ। ਸਿਰਫ 2-3 ਚੀਜ਼ਾਂ ਹੀ ਚਾਹੀਦੀਆਂ, ਤੁਹਾਡੇ ਨਾਮ, ਡੇਟ ਆਫ ਬਰਥ ਤੇ ਆਪਸ ਦੇ ਵਿੱਚ ਰਿਲੇਸ਼ਨ ਕੀ ਆ, ਤੇ ਹਸਬੈਂਡ ਵਾਈਫ ਆ, ਨਿਆਣੇ ਆ, ਐਡਰੈਸ ਬਸ। ਤੇ ਜਿਹਦੇ ਕੋਲ ਬਾਰ ਕੋਡ ਨਹੀਂ, ਬਹੁਤ ਸਾਰਿਆਂ ਦਾ ਇਹ ਵੀ ਕੁਐਸਚਨ ਆ ਵੀ ਸਾਡੇ ਕੋਲ ਬਾਰ ਕੋਡ ਸੈਂਸਸ ਆਈਡੀ ਹੈ ਨਹੀਂ ਆ, ਤੇ ਫਿਰ ਤੁਸੀਂ ਉਹ ਘਰ ਦਾ ਐਡਰੈਸ ਭਰ ਦਿਓ। ਜਿਨ੍ਹਾਂ ਨੇ ਗਲਤ ਫਾਰਮ ਭਰ ਦਿੱਤਾ ਸੀ ਪਹਿਲਾਂ, ਵੀ ਮੰਨ ਲਓ ਵੀ ਰੇਸ ਜਾਂ ਉਹ ਕੁਛ ਹੋਰ ਭਰ ਹੋ ਗਿਆ ਉੱਥੇ, ਉਹ ਤੁਸੀਂ ਦੁਬਾਰਾ ਕੀ ਟੋਟਲੀ ਨਵਾਂ ਫਾਰਮ ਭਰ ਦਿਓ। ਸੋ ਓਵਰਰਾਈਡ ਹੋ ਜਾਣਾ, ਉਹਨੇ ਪੁਰਾਣਾ ਜਿਹੜਾ ਉਹ ਡਿਲੀਟ ਕਰ ਦੇਣਾ ਤੇ ਨਵਾਂ ਫਾਰਮ ਜਿਹੜਾ ਤੁਹਾਡਾ ਉਹ ਕਾਊਂਟ ਹੋ ਜਾਣਾ ਹੈਗਾ। ਜੀ ਬਿਲਕੁਲ। ਸੋ ਬਹੁਤ ਸਾਰੇ ਲੋਕਾਂ ਦਾ ਜਿਹੜਾ ਇਹੀ ਸਵਾਲ ਆ ਵੀ ਉਹ ਏਸ਼ੀਅਨ ਇੰਡੀਅਨ ਜਿਹੜਾ ਉਹ ਭਰ ਬੈਠੇ ਨੇ ਜਾਂ ਕੁਛ ਹੋਰ ਜਿਹੜਾ ਉਹ ਭਰ ਬੈਠੇ ਆ ਤੇ ਉਸ ਨੂੰ ਸਿੱਖ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਆ। ਉਸ ਦੇ ਲਈ ਮੈਂ ਫੇਰ ਦੁਬਾਰਾ ਤੁਹਾਨੂੰ ਦੱਸਦਾ ਜਾਵਾਂ, ਉਹ ਬਹੁਤ ਇੱਕ ਹਿਸਾਬ ਦੇ ਨਾਲ ਆਸਾਨ ਹੀ ਹੈ। ਚਲੋ ਥੋੜ੍ਹਾ ਜਿਹਾ 10-15 ਮਿੰਟ ਤੁਹਾਡੇ ਐਕਸਟਰਾ ਲੱਗਣਗੇ, ਪਰ ਉਸ ਨੂੰ ਤੁਸੀਂ ਠੀਕ ਜਿਹੜਾ ਉਹ ਕਰ ਸਕਦੇ ਆ। ਜਿਹੜਾ ਆਲਰੇਡੀ ਭਰ ਚੁੱਕਾ ਹੋਇਆ ਉਹਦੇ ਵਿੱਚ ਐਡੀਟਿੰਗ ਤਾਂ ਨਹੀਂ ਹੋ ਸਕਦੀ, ਪਰ ਇਹ ਵੀ ਤੁਸੀਂ ਆਪਣੇ ਜਿਸ ਜਗ੍ਹਾ ਦੇ ਉੱਤੇ ਤੁਸੀਂ ਰਹਿੰਦੇ ਆ, ਜਿੱਦਾਂ ਮੈਂ ਦੱਸਿਆ my2020census.gov ਦੇ ਉੱਤੇ ਤੁਸੀਂ ਜਾਓ, ਉਸ ਦੇ ਉੱਤੇ ਕੁਐਸਚਨਈਅਰ ਨੂੰ ਸਟਾਰਟ ਕਰੋ। ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਸੈਂਸਸ ਆਈਡੀ ਜੇ ਹੈਗੀ ਹੈ ਤੇ ਉਹਦੇ ਨਾਲ ਭਰ ਲਓ, ਜੇ ਪਹਿਲੀ ਦੀ ਭਰਨ ਲੱਗੇ ਹੋ। ਤੇ ਜੇ ਤੁਸੀਂ ਦੁਬਾਰਾ ਐਡਿਟ ਕਰਨਾ ਚਾਹੁੰਦੇ ਹੋ, ਇੱਕ ਹਿਸਾਬ ਦੇ ਨਾਲ ਸਬਮਿਟ ਕਰਨਾ ਚਾਹੁੰਦੇ ਆ, ਤੇ ਫਿਰ ਆਈ ਡੂ ਨਾਟ ਹੈਵ ਸੈਂਸਸ ਆਈਡੀ ਤੇ ਟਿਕ ਕਰਕੇ ਫਿਰ ਆਪਣਾ ਪਹਿਲਾਂ ਤੁਸੀਂ ਦੱਸਣਾ ਵੀ ਤੁਸੀਂ USA 'ਚ ਰਹਿੰਦੇ ਆ। ਫਿਰ ਤੁਸੀਂ ਭਰਨਾ ਆ ਜਿਹੜਾ ਉਸ ਦੇ ਵਿੱਚ ਆਪਣਾ ਐਡਰੈਸ ਭਰਨਾ ਆ। ਐਡਰੈਸ ਭਰਨ ਤੋਂ ਬਾਅਦ 'ਚ ਉਹਨਾਂ ਨੇ ਪੁੱਛਣਾ ਕਿਹੜੇ ਲੋਕ ਉੱਥੇ ਰਹਿੰਦੇ ਨੇ, ਕਿਹੜੇ ਆ, ਕੀ ਉਹਨਾਂ ਦੀਆਂ ਉਮਰਾਂ ਨੇ, ਕੀ ਉਹਨਾਂ ਦਾ ਡੇਟ ਆਫ ਬਰਥ ਆ। ਫਿਰ ਆਪਸ ਦੇ ਵਿੱਚ ਰਿਲੇਸ਼ਨ ਵਗੈਰਾ ਜਿਹੜੇ ਉਹ ਪੁੱਛੇ ਜਾਂਦੇ ਨੇ। ਫਿਰ ਇਕੱਲੇ ਦੇ ਮੈਂਬਰਸ ਦਾ ਜਿਹੜਾ ਉਹ ਭਰ ਕੇ ਜਦੋਂ ਹਰ ਇੱਕ ਦੇ ਤੁਸੀਂ ਕੁਐਸਚਨਈਅਰ ਸਬਮਿਟ ਕਰਨੇ ਨੇ, ਫਿਲ ਕਰਨੇ ਨੇ, ਤੇ ਸਭ ਤੋਂ ਅਖੀਰ ਦੇ ਵਿੱਚ ਜਿਹੜਾ ਰੇਸ ਦਾ ਕੁਐਸਚਨ ਆਉਂਦਾ ਆ, ਉਸ ਦੇ ਵਿੱਚ ਤੁਸੀਂ ਸਭ ਤੋਂ ਹੇਠਾਂ ਜਿਹੜਾ ਉਹ ਜਾ ਕੇ ਉਹ ਸਭ ਤੋਂ ਅਖੀਰ 'ਚ ਕੁਐਸਚਨ ਆਉਂਦਾ ਆ ਜਿਹੜਾ ਉਹ ਰੇਸ ਵਾਲਾ। ਉਸ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਪੁੱਛਦੇ ਆ ਵੀ ਤੁਸੀਂ ਹਿਸਪੈਨਿਕ, ਓਕੇਜਨ ਜਾਂ ਇਹ ਤਾਂ ਨਹੀਂ ਆ। ਉਹਦੇ ਵਿੱਚ ਤੁਸੀਂ ਜਿਹੜਾ ਨੋ ਜਿਹੜਾ ਉਹ ਭਰਨਾ ਆ ਵੀ ਹਿਸਪੈਨਿਕ ਜਾਂ ਕੋਕੇਜਨ ਤੁਸੀਂ ਨਹੀਂ ਹੈਗੇ। ਅਤੇ ਉਹ ਤੋਂ ਬਾਅਦ ਦੇ ਵਿੱਚ ਫਿਰ ਅੱਗੇ ਜਾ ਕੇ ਜਿਹੜਾ ਅਖੀਰ 'ਚ ਆਉਂਦਾ ਆ ਕੁਐਸਚਨ, ਰੇਸ ਕੀ ਆ ਤੁਹਾਡੀ। ਫਿਰ ਉੱਥੇ ਤੁਸੀਂ ਸਭ ਤੋਂ ਹੇਠਾਂ ਕਿੰਨੀਆਂ ਬੜੀਆਂ ਉਸ ਦੇ ਵਿੱਚ ਆਪਸ਼ਨਸ ਆ, ਉਹ ਸਾਰਿਆਂ ਨੂੰ ਛੱਡਦੇ ਹੋਏ ਸਭ ਤੋਂ ਅਖੀਰ ਦੇ ਵਿੱਚ ਸਮ ਅਦਰ ਰੇਸ, ਇੱਕ ਥਾਂ ਦੇ ਉੱਤੇ ਅਦਰ ਵੀ ਆਉਂਦਾ ਆ, ਇੱਕ ਸਭ ਤੋਂ ਥੱਲੇ ਜਾ ਕੇ ਆਉਂਦਾ ਆ ਸਮ ਅਦਰ ਰੇਸ। ਉਹਦੇ 'ਤੇ ਤੁਸੀਂ ਕਲਿੱਕ ਕਰਕੇ ਟਿਕ ਕਰਕੇ ਫਿਰ ਤੁਸੀਂ ਸਿੱਖ ਜਿਹੜਾ ਆ ਉਹ ਸ਼ਬਦ ਜਿਹੜਾ ਉੱਥੇ ਲਿਖਣਾ ਆ, ਆਪ ਜਿਹੜਾ ਉਹ ਲਿਖਣਾ ਆ ਜਾਂ ਟਾਈਪ ਕਰਨਾ ਆ। ਸੋ ਜਿੰਨੇ ਵੀ ਤੁਹਾਡੇ ਘਰ ਦੇ ਜੀ ਹੈਗੇ ਆ ਉਹ ਜਿਹੜੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਭਰ ਸਕਦੇ ਹੈਗੇ ਆ। ਸੋ ਇਹ ਜਿਹੜਾ ਤੁਸੀਂ ਭਰੋ ਅਤੇ ਫਿਰ ਉਸ ਨੂੰ ਤੁਸੀਂ ਸਾਰਿਆਂ ਦਾ ਭਰ ਕੇ ਉਸ ਨੂੰ ਸਬਮਿਟ ਕਰ ਦਿਓ। ਅਤੇ ਜਿਸ ਐਡਰੈਸ ਦੇ ਉੱਤੇ ਤੁਸੀਂ ਭਰ ਰਹੇ ਹੋ, ਅਤੇ ਜਿਹੜਾ ਸਭ ਤੋਂ ਅਖੀਰ ਦੇ ਵਿੱਚ ਉਸ ਦਾ ਫਾਰਮ ਭਰਿਆ ਹੋਇਆ, ਉਸ ਨੂੰ ਕਹਿੰਦੇ ਆ ਵੀ ਉਹਨਾਂ ਨੇ ਜਿਹੜਾ ਆ ਉਹ ਸਬਮਿਸ਼ਨ ਦੇ ਲਈ ਜਿਹੜਾ ਉਹ ਲੈਣਾ ਆ। ਬਾਕੀ ਪੁਰਾਣੇ ਜਿਹੜੇ ਆ ਉਹਨਾਂ ਨੇ ਰੱਦ ਕਰ ਦੇਣੇ ਆ। ਸੋ ਉਹ ਵਾਲੇ ਨੂੰ ਜਿਹੜਾ ਤੁਸੀਂ ਇਸ ਹਿਸਾਬ ਦੇ ਨਾਲ ਭਰ ਸਕਦੇ ਆ, ਅਤੇ ਤਾਂ ਜੋ ਆਪਾਂ ਸਹੀ ਤਰੀਕੇ ਦੇ ਨਾਲ ਦੱਸ ਸਕੀਏ ਵੀ ਕਿਹੜੇ ਇਲਾਕਿਆਂ ਦੇ ਵਿੱਚ ਕਿੰਨੇ ਪੰਜਾਬੀ ਸਿੱਖ ਜਿਹੜੇ ਉਹ ਰਹਿੰਦੇ ਆ, ਤਾਂ ਜੋ ਇਸ ਦੇ ਨਾਲ ਜੁੜੀਆਂ ਹੋਈਆਂ ਆਪਣੀ ਕਮਿਊਨਿਟੀ ਦੀਆਂ ਜੁੜੀਆਂ ਹੋਈਆਂ
ਜਿਹੜੀਆਂ ਸ਼ਿਕਾਇਤਾਂ ਨੇ ਜਾਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਉਸ ਹਿਸਾਬ ਦੇ ਨਾਲ ਸਰਕਾਰ ਨੂੰ ਕਹਿ ਕੇ ਜਿਹੜਾ ਆਪਾਂ ਕਾਊਂਟ ਦੱਸ ਸਕਦੇ ਹਾਂ ਵੀ ਇੱਦਾਂ ਇੱਦਾਂ ਜਿਹੜਾ ਉਹ ਹੈਗਾ ਆ, ਅਤੇ ਆਪਾਂ ਉਹ ਉਸ ਦੇ ਹਿਸਾਬ ਦੇ ਨਾਲ ਉਹ ਸੇਵਾਵਾਂ ਜਿਹੜੀਆਂ ਉਹਨਾਂ ਤੋਂ ਲੈਣੀਆਂ ਜਿਹੜੀਆਂ ਸ਼ੁਰੂ ਕਰ ਸਕਦੇ ਹਾਂ, ਜਾਂ ਐਟਲੀਸਟ ਲੈਣ ਦੇ ਲਈ ਉਹਨਾਂ ਦੇ ਉੱਤੇ ਦਬਾਅ ਜਿਹੜਾ ਆ ਉਹ ਪਾ ਸਕਦੇ ਹੈਗੇ ਆ। ਜੀ ਸਮਾਂ ਹੁਣ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਹੈ। ਮਿਲਦੇ ਹਾਂ ਜਿਹੜਾ ਜੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM